जी अस्सलाम वालेकुम, क्या हाल जी? सुनाओ, ठीक हो? ठीक है, शुक्र अल्लाह का। सुनाओ, सेहत कैसी है? बढ़िया। ते की नाम है अपना? ओह्दा गुलाम है गुलाम है। ते वाला साहब का की नाम है? दोन में गुलाम नबी दोन में दीवान बख्श। हाँ अच्छा, ते भापे होरां दा नाम याद है? दादे होरां दा नहीं याद? अच्छा, ते किन्नी क अपनी उम्र हो गई है? वो बड़े हो गई 85 साल हो जो गए। वंड होई है पाकिस्तानी ते इंडिया दी, उदों तुहाडी किन्नी क उम्र सी? वो तो 14 साल है। 14 साल है। तो यानी कि पाकिस्तान में भी 73-74 साल हो गए, तो 90 तो तुहानू उत्ते होगी तुहाडी उम्र माशाल्लाह। हैं? शुक्र अल्लाह पाक दा, तुहाडी माशाल्लाह अच्छी सेहत है। अच्छा, ते दस्सो तो सानू कि ਇਹ ਜਿਹੜਾ ਪਿੰਡ ਆ ਜਿੱਥੇ ਅਸੀਂ ਬੈਠੇ ਦੇ ਆ, हाँ ਇਹਦਾ ਕੀ ਨਾਮ ਹੈ? जंडियाला ਜੰਡਿਆਲਾ। ਤੇ ਇਹਦੇ ਜਿਹੜੇ ਆਲੇ ਦੁਆਲੇ ਪਿੰਡ ਨੇ ਉਹਨਾਂ ਦਾ ਕੀ ਨਾਮ ਨੇ? दौड़े मंगवाल जलपाल तेरा ਅੱਛਾ, मराल पधारी ਪਟਿਆਲੀ। पधारी ਪਟਿਆਲੀ ਯਾਨੀ ਕਿ ਬਸੰਤਰ ਪਾਰ ਆ ਜਾਂਦੀ ਹੈ। पाल है ਅੱਛਾ, ਤੇ ਕਿਹੜੀ ਤਹਿਸੀਲ ਲੱਗਦੀ ਹੈ ਇਹਨੂੰ? तहसील लाहौरबाद ਸਤਵਾ ਤੇ ਜ਼ਿਲ੍ਹਾ? अगर लाहौरबाद है ना हूँ जैना पाल है लाहौरबाद ਪਹਿਲੇ पधारी तहसील उधर है। ਪਟਿਆਲੀ ਦੀ ਤਹਿਸੀਲ ਉਧਰ ਹੈ। हाँ नाल ਕੋਈ ਗੱਲ ਨਹੀਂ, ਇਹ ਐਸੇ ਪਿੰਡ ਦੀ ਪੁੱਛ। पधरूर ਅੱਛਾ, ਤੇ ਦੱਸੋ ਜਰਾ ਸਾਨੂੰ ਕਿ ਜਦੋਂ ਪਾਕਿਸਤਾਨ ਬਣਿਆ ਉਦੋਂ ਤੁਸੀਂ ਉਧਰੋਂ ਆਏ ਹੋ ਜਾਂ ਇੱਥੇ ਤੁਹਾਡਾ ਪਿੰਡ ਹੀ ਆਇਆ ਸੀ ਪਹਿਲੇ? जो उधरों आया ਅੱਛਾ, ਉਧਰੋਂ ਆਏ ਹੋ। ਉਧਰ ਕਿਹੜਾ ਪਿੰਡ ਸੀ ਆਪਣਾ? डडियाल ਕਿਹੜਾ? डडियाल ਡਡਿਆਲ। ਅੱਛਾ, ਇਹ ਇੱਕ ਇਹਦੇ ਆਲੇ ਦੁਆਲੇ ਕਿਹੜੇ ਕਿਹੜੇ ਪਿੰਡ ਨੇ? उधर दौड़े ਜੀ ਜੀ। दौड़े बम्बो जाके बक्खा जाके तो पसड़ी ਧੁੱਪ ਸੜੀ। ਤੇ ਧੁੱਪ ਸੜੀ ਦੇ ਕੋਈ ਬਜ਼ੁਰਗ ਕਿਸੇ ਪਾਸੇ ਬੈਠੇ ਨਾ ਇੱਥੇ ਕਿਤੇ? मांडलियाल ओड़े जाके ਸਾਡੇ ਦੋਸਤਾਂ ਨੂੰ ਦੱਸੋ ਕਿ ਤੁਹਾਡੇ ਪਿੰਡ ਦੇ ਆਲੇ ਦੁਆਲੇ ਕਿਹੜੇ ਕਿਹੜੇ ਪਿੰਡ ਸਨ? वही पलौड़ा लाल शेहपुर ਹਾਂ, अगे कुलियां राजा दियां ਕੁਲੀਆਂ ਜਿਹੜੀਆਂ ਉਹ ਸਿੱਖਾਂ ਦੀਆਂ ਮਸ਼ਹੂਰ ਨੇ? ਇੱਕ कुलियां तो वहां के राजा दियां सिखानियां। ਇੱਕ ਰਾਜਾਂ ਦੇ, ਇੱਕ ਸਿੱਖਾਂ ਦੀਆਂ। ਅੱਛਾ ਅੱਛਾ, ਤੇ ਇਹਨੂੰ ਤੁਹਾਡੇ ਪਿੰਡ ਨੂੰ ਕਿਹੜੀ ਤਹਿਸੀਲ ਲੱਗਦੀ? और सांबा ਸਾਂਬਾ। ਤੇ ਜ਼ਿਲ੍ਹਾ? जिला जम्मू। ਜੰਮੂ। ਅੱਛਾ, ਤੇ ਪਿੰਡ ਵਿੱਚ ਕਿੰਨੇ ਕੁ ਘਰ ਸਨ ਗੈਰ ਮੁਸਲਮਾਨ ਦੇ? साढ़े घर थोड़े रामगढ़ झूठे रह जान 12 घर ਨਹੀਂ, ਪੂਰਾ ਪਿੰਡ ਜਿਹੜਾ 10-12 ਘਰ ਸੀ। हाँ ਤੇ ਕੋਈ ਗੈਰ ਮੁਸਲਮਾਨ ਦਾ ਵੀ ਘਰ ਆਇਆ ਸੀ ਉੱਥੇ? ये दुआरे ਹਾਂਜੀ। है सन ਉਹਨਾਂ ਦੇ ਕੀ ਨਾਮ ਸਨ? को त्रै घर जलाने दे हैं ਹਾਂਜੀ। को राजा दे घर हैं 4-5 साल। ਉਹਦੇ ਜਲਾਏ ਸਨ, ਉਹ ਗੈਰ ਮੁਸਲਮ ਸਨ? हाँ ਉਹਨਾਂ ਦੇ ਕੀ ਨਾਮ ਸਨ? कृपा हो गया सचेता सदू आ गया नाम उन्होंने ਇਹ ਤੁਸੀਂ ਬਜ਼ੁਰਗਾਂ ਦੇ ਨਾਂ ਲੈ ਰਹੇ ਹੋ ਜਾਂ ਉਹਨਾਂ ਦੇ ਬੱਚਿਆਂ ਦੇ ਨਾਂ ਲੈ ਰਹੇ ਹੋ? बुजुर्गों ने ਤੇ ਜਿਹੜੇ ਉਹਨਾਂ ਦੇ ਬੱਚੇ ਸਨ ਤੁਹਾਡੇ ਹਮ ਉਮਰ ਇਕੱਠਿਆਂ ਡੰਗਾ ਝਾੜਦੇ ਰਹੇ ਹੋ, ਇਕੱਠਿਆਂ ਖੇਡਦੇ ਰਹੇ ਹੋ, ਉਹਨਾਂ ਦੇ ਨਾਂ ਲਵੋ। बाना चोने मिल्खी ਅੱਛਾ, रामू। ਵਾਹ ਜ਼ਬਰਦਸਤ, ਸਾਰੇ ਯਾਦ ਨੇ ਤੁਹਾਨੂੰ ਹੈ। हाँ ਤੇ ਕਿੰਨੇ ਕੁ ਪਿੰਡ ਵਿੱਚ ਖੂਹ ਸਨ? खूह 2 3 3। हाँ ਇਹ ਪਾਣੀ ਪੀਣ ਵਾਸਤੇ ਇਸਤੇਮਾਲ ਕਰਦੇ ਰਹੇ ਹੋ ਜਾਂ ਜ਼ਮੀਨਾਂ ਲਗਾਉਂਦੇ ਰਹੇ? नहीं बगदे हैं जमीन ला रहे हैं। ਤੇ ਖੁਦ ਵੀ ਉੱਥੇ ਹੀ ਪੀਂਦੇ ਰਹੇ ਹੋ? हाँ कोई भी छुपे नहीं। ਅੱਛਾ, ਤੇ ਇਹ ਕਿਹਦੇ ਕਿਹਦੇ ਖੂਹ ਕਹਿੰਦੇ ਹਨ? ਵੀ ਇਹ ਕਿਹਦਾ ਖੂਹ ਹੈ, ਇਹ ਕਿਹਦਾ ਖੂਹ ਹੈ? ਜਿਸ ਦਾ ਨਾਂ ਹੁੰਦਾ ਹੈ ਖੂਹ ਦਾ। एक राजा को कौन है? ਅੱਛਾ, ਰਾਂਝਾ ਦਾ ਖੂਹ। वो पिंडू चढ़ते वाले ਪਿੰਡੂ ਚੜਦੇ ਵਾਲੇ ਸਾਈਡ ਤੇ। पिंडू पहाड़ है। ਅੱਛਾ, ਇੱਕ ਪਿੰਡੂ ਪਹਾੜ ਸੀ, हाँ जी। ਉਹ ਕਿਹਦਾ ਖੂਹ ਕਹਿੰਦਾ ਸੀ? वो सारे पिंड साझा है। ਸਾਰੇ ਪਿੰਡ ਦਾ ਸਾਂਝਾ ਸੀ। हाँ ਤੇ एक पिंड नाल है पिंडू लैंदे वो को तों कला का साझा है। ਅੱਛਾ, ਉਹ ਵੀ ਸਾਂਝਾ ਖੂਹ ਸੀ ਹੈ। हाँ ਤੇ ਕੋਈ ਦਾਇਰਾ ਵੀ ਆਇਆ ਸੀ ਪਿੰਡ 'ਚ? हाँ दारा मस्जिद है। ਦਾਇਰਾ ਤੇ ਮਸਜਿਦ ਹੈ ਸੀ? हाँ ਇੱਕ ਹੀ ਮਸਜਿਦ ਸੀ? अरे कोई ਤੇ ਕੱਚੀ ਸੀ ਜਾਂ ਪੱਕੀ ਸੀ? कच्ची हूँ पक्की बनाई है। ਅੱਛਾ, ਬਾਅਦ 'ਚ ਪੱਕੀ ਬਣਾਈ ਸੀ। हाँ। ਤੇ ਕੋਈ ਮੌਲਵੀ ਸਾਹਿਬ ਦਾ ਨਾਂ ਯਾਦ ਹੈ? मौलवी साहब ओ फकीर है कि साइन तेजा ਸਾਈਂ आना तेजा। ਲੱਥੇ ਸ਼ਾਹ। हाँ ਅੱਛਾ, ਤੇ ਪਿੰਡ 'ਚ ਸਕੂਲ ਵਗੈਰਾ ਵੀ ਕੋਈ ਆਇਆ ਸੀ? नहीं स्कूल कोई नहीं स्कूल पर रामगढ़ है। ਰਾਮਗੜ੍ਹ ਹੀ। ਤੇ ਜਿਹੜੇ ਬੱਚੇ ਜਾਂਦੇ ਰਹੇ ਸਕੂਲ ਪੜ੍ਹਨ ਵਾਸਤੇ ਉਹ ਰਾਮਗੜ੍ਹ ਜਾਂਦੇ ਰਹੇ ਨੇ? रामगढ़ जाने देना। ਠੀਕ ਹੋ ਗਿਆ। ਤੇ ਕੋਈ ਚਾਚੂ ਸਾਨੂੰ ਦੱਸੋ ਜਰਾ ਕਿ ਪਿੰਡ ਦੇ ਵਿੱਚ ਕੋਈ ਬਾਗਸ਼ਾਹ ਵੀ ਆਇਆ ਸੀ? बाग ਹਾਂਜੀ। वो बाग है ना अम्बा शम्बा ने बूटे राजा दे हैं ਹਾਂ, और कला कला अम्बा है। ਯਾਨੀ ਕਿ ਬਕਾਇਦਾ ਤੌਰ ਤੇ ਬਾਗ ਨਹੀਂ ਸੀ ਉਂਝ ਹੀ अब ਲੋਕਾਂ बाग ਦਾ? को नहीं कला कला अम्बा है। ਅੱਛਾ, ਤੇ ਕਿਹੜੀ ਕਿਹੜੀ ਫਸਲ ਹੁੰਦੀ ਸੀ ਉੱਥੇ? फसल है सारे होंगे जम्बगई ज्वार ओ बाजरा तिलमा ਤਿਲਮਾ। ਤੇ ਮੁੰਜੀ ਵਗੈਰਾ ਵੀ ਹੁੰਦੀ ਸੀ? मुंजी भी जो देवे बैज हो नहीं जिते पानी शानी पैदा है। ਅੱਛਾ, ਯਾਨੀ ਕਿ ਜਿਹੜੀਆਂ ਉੱਚੀਆਂ ਹਵਾਵਾਂ 'ਚ ਨਹੀਂ ਹੁੰਦੀ। हाँ ਠੀਕ ਹੋ ਗਿਆ। ਤੇ ਵਾਲਾ ਸਾਹਿਬ ਕੀ ਕੰਮ ਕਰਦੇ ਹਨ? जिम्मेदार आगे ਤੇ ਕਿੰਨੀਆਂ ਕੁ ਜੋਗਾ ਰੱਖੀ ਜਾਂ ਤੇ ਕਿੰਨੀ ਜ਼ਮੀਨ ਸੀ?
8-7 8-9 ਕਿੱਲੇ ਜ਼ਮੀਨ ਆਈ ਜੋ ਇੱਕੋ ਵੇ ਰੱਖੀ ਦੀ ਤੇ ਕੋਈ ਟੱਗਿਆਂ ਦੇ ਰੰਗ ਯਾਦ ਨੇ? ਟੱਗੇ ਰੰਗ ਯਾਦ ਹਾਂ ਦੱਸੋ ਜ਼ਰਾ। ਕਾਲਾ ਤੇ ਗੋਰਾ। ਕਾਲਾ ਤੇ ਗੋਰਾ। ਇਹ ਦੇਸੀ ਟੱਗੇ ਹਨ ਜਾਂ ਤੰਨੀ ਦੇ ਹਨ? ਆਪਣੇ ਹਨ। ਅੱਛਾ ਘਰ ਦੇ ਪਾਲੇ ਨੇ। ਘਰ ਦੇ, ਜ਼ਬਰਦਸਤ। ਤੇ ਇਸ ਤੋਂ ਇਲਾਵਾ ਹੋਰ ਵੀ ਕੋਈ ਡੰਗਰ ਰੱਖੇ ਦੇ ਹਨ? ਆਹ ਗਾਈਆਂ 2-3 ਬਾਕੀ ਬਛੂੜਾਂ 2-3। ਅੱਛਾ ਤੇ ਦੱਸੋ ਜ਼ਰਾ ਸਾਨੂੰ ਕਿ ਉਸ ਟਾਈਮ ਪਿੰਡ ਵਿੱਚ ਕਿਸੇ ਨੇ ਟੋਕਾ ਮਸ਼ੀਨ ਲਾਈ ਦੀ ਸੀ? ਟੋਕਾ ਇੱਕੋ ਹੀ ਮੇਰੇ ਨਾਲ ਲਾਇਆ ਸੀ ਕਿਸੇ ਨੇ ਟੋਕਾ ਹੱਥ ਵਾਲਾ? ਹਾਂ। ਅੱਛਾ ਇਹ 47 ਤੋਂ ਪਹਿਲੇ ਤੁਸੀਂ ਗੱਲ ਕਰ ਰਹੇ ਹੋ? ਹਾਂ ਪਹਿਲੇ ਨਹੀਂ। ਇਹ ਕਿਹਨੇ ਸਭ ਤੋਂ ਪਹਿਲੇ ਟੋਕਾ ਲਾਇਆ ਸੀ? ਹਾਂਜੀ ਉਹਦਾ ਨਾਂ ਕੀ ਬੰਦੇ ਦਾ ਜਿਹਨੇ ਟੋਕਾ ਲਾਇਆ ਸੀ ਪਹਿਲੇ? ਰੋਜ਼। ਫਰੋਜ਼। ਇਹ ਬਾਬਾ ਵੱਡਾ ਜ਼ਿਮੀਦਾਰ ਸੀ? ਹਾਂ। ਇਹਦੀ ਕਿੰਨੀ ਕੁ ਜ਼ਮੀਨ ਸੀ? ਉਹਨੇ 2 ਜੋਗਾ ਮੰਗੀਆਂ। 2 ਜੋਗਾ ਸਨ ਹੈਂ? ਤੇ ਜ਼ਮੀਨ ਤਕਰੀਬਨ ਕਿੰਨੀ ਕੁ ਸੀ? ਆ ਕੋ 18 ਕਿਲੋ। 18-20 ਕਿੱਲੇ। ਤੇ ਪਿੰਡ ਵਿੱਚ ਨੰਬਰਦਾਰ ਕੌਣ ਸੀ? ਉਹ ਸਰਦਾਰ ਲੱਭੜ ਸੀ। ਸਰਦਾਰ ਨੰਬਰ ਸੀ। ਹਾਂ। ਤੇ ਇਹਦੀ ਕਿੰਨੀ ਕੁ ਜ਼ਮੀਨ ਸੀ? ਉਹਨਾਂ ਨੇ ਉਹ ਸਰ ਕਿਹਾ ਉਹਨਾਂ ਨੇ ਕਿਹਾ ਜ਼ਮੀਨ ਹੈ। ਅੱਛਾ ਉਹਨਾਂ ਦੇ ਸੱਕੇ ਨੇ ਕਿਸੇ। ਹਾਂ। ਤੇ ਸਾਨੂੰ ਦੱਸੋ ਜ਼ਰਾ ਕਿ ਪਿੰਡ ਵਿੱਚ ਕੋਈ ਦੁਕਾਨ ਹੈ ਸੀ ਪਰਚੂਨ ਦੀ? ਕੋਈ ਨਹੀਂ ਸਭ ਰਾਮਗੜ੍ਹ ਨੂੰ ਸਵਾ ਲਿਆਉਂਦੇ ਹਨ। ਰਾਮਗੜ੍ਹ ਤੋਂ ਸੌਦਾ ਲੈ ਕੇ ਆਉਂਦੇ ਰਹੇ? ਹਾਂ। ਤੁਸੀਂ ਕਦੇ ਗਏ ਹੋ ਰਾਮਗੜ੍ਹ? ਉਹ ਕਰਾੜਾ ਦਾ ਪਿੰਡ ਹੈ ਨੇ ਕਰਾੜ ਪਿਆ। ਤੁਸੀਂ ਰਾਮਗੜ੍ਹ ਗਏ ਹੋ ਕਦੇ? ਆ ਛੋਟਾ ਹੁੰਦਾ ਗਿਆ। ਛੋਟੇ ਲੈ ਗਏ ਹੋ। ਤੇ ਉਹਦੇ ਰਾਮਗੜ੍ਹ ਦੇ ਕੋਲ ਕੋਲ ਕਿਹੜੇ ਕਿਹੜੇ ਪਿੰਡ ਨੇ? ਉਹਦੇ ਪਰਲੇ ਪਾਸੇ ਪਿੰਡ ਹਨ ਤਰਿੰਦੀਆਂ ਕਰਾਲੀਆਂ ਰੜਮਾ ਵੀ ਆਏ ਰਬੋ। ਅੱਛਾ ਤੇ ਦੱਸੋ ਰਾ ਕਿ ਪਿੰਡ 'ਚ ਕੋਈ ਮੇਲਾ ਛਲਾ ਹੁੰਦਾ ਸੀ? ਨਹੀਂ ਸਾਡੇ ਪਿੰਡ ਮੇਲਾ ਕੋਈ ਨਹੀਂ। ਨਾਲ ਦੇ ਕਿਸੇ ਪਿੰਡ 'ਚ ਮੇਲਾ ਹੁੰਦਾ ਹੈ? ਮੇਲਾ ਹੀ ਚੰਬਲਿਆ ਦਰਿਆ ਤੇ ਕਣ। ਅੱਛਾ ਇੱਧਰ ਆਉਂਦੇ ਰਹੇ ਹੋ ਤੁਸੀਂ ਦੇਖਣ ਵਾਸਤੇ? ਆਹੋ। ਇਹ ਕਿੰਨੀ ਕੁ ਦੂਰ ਸੀ ਤੁਹਾਡੇ ਕੋਲ ਚੰਬਲਿਆ? ਕੁੱਤੇ ਨੇ ਕੋ ਆਏ 3 ਕੁ ਪਾਸੇ। ਤੇ ਜਿੱਥੇ ਉਹ ਬਾਬੇ ਸ਼ਹੀਦ ਹੋਰਾਂ ਦੀ ਉਹ ਬਣੀ ਦੀ ਹੈ ਬਾਬੇ ਚੰਬਲਿਆਲ ਦੀ ਉਹ ਅਸਥਾਨ ਬਣੇ ਦਾ ਜਿੱਥੇ ਉਹ ਉਹਨਾਂ ਦੀ ਕਬਰ ਬਣੀ ਦੀ ਹੈ, ਹਾਂ ਉਹ ਜਿਹੀ ਜਗ੍ਹਾ ਦੇਖੀ ਦੀ ਹੈ? ਆਹੋ। ਕਿੰਨੇ ਕੁ ਵਾਰ ਇੱਥੇ ਗਏ ਹੋ? 2-3 ਵਾਰੀ ਤੱਕ ਗਿਆ। ਅੱਛਾ ਉਹ ਐਸਾ ਹੀ ਕਬਰ ਹੈ ਜਾਂ ਕੋਈ ਹੋਰ ਤਰ੍ਹਾਂ ਦਾ ਕੋਈ ਡਿਜ਼ਾਈਨ? ਪੱਕੇ ਹੀ ਉਹਨਾਂ ਦੇ ਬਣਾਏ ਗਏ। ਹਾਂ ਉਹ ਨਾ ਪਤਾ ਨਹੀਂ ਕਿਹੋ ਜਿਹੇ ਬਣਾਏ ਜਾਣਾ ਉਹ ਪੱਕੇ। ਤੇ ਕਦੇ ਸਾਂਬੇ ਗਏ ਹੋ? ਮੈਂ ਸਾਂਭੇ ਨਹੀਂ ਗਿਆ। ਜੰਮੂ ਸ਼ਹਿਰ ਦੇਖਿਆ? ਨਾ। ਅੱਛਾ ਉਹ ਵੀ ਨਹੀਂ ਉਹ ਦੇਖਿਆ। ਐਂ ਛੋਟੇ ਹਨ। ਉਮਰ ਤੁਹਾਡੀ ਥੋੜੀ ਸੀ ਉਦੋਂ ਉਸ ਟਾਈਮ। ਹਾਂ। ਤੇ ਸਕੂਲ ਜਾਂਦੇ ਰਹੇ ਉੱਥੇ ਕਿਤੇ ਮੌਕਾ ਮਿਲਿਆ ਸਕੂਲ ਜਾਣ ਦਾ? ਨਹੀਂ ਮੈਂ ਨਹੀਂ ਗਿਆ। ਮੇਰਾ ਵੱਡਾ ਭਰਾ ਜਾਂਦਾ ਹੈ ਉਹ ਬਹੁਤ ਹੋ ਗਿਆ। ਅੱਛਾ ਉਹ ਜਾਂਦੇ ਰਹੇ ਉੱਥੇ ਰਾਮਗੜ੍ਹ ਜਾਂਦੇ ਰਹੇ। ਹਾਂ। ਤੇ ਕੋਈ ਆਪਣੇ ਇਲਾਕੇ 'ਚ ਉਧਰ ਪਹਿਲਵਾਨ ਆਇਆ ਸੀ? ਪਹਿਲਵਾਨ ਕੋਈ ਨਹੀਂ। ਅੱਛਾ ਪਹਿਲਵਾਨ ਵੀ ਕੋਈ ਨਹੀਂ ਸੀ। ਨਾ। ਤੇ ਪਿੰਡ ਦੇ ਕੋਲ ਦੀ ਕੋਈ ਨਹਿਰ ਜਾਂਦੀ ਸੀ ਜਾਂ ਕੋਈ ਦਰਿਆ ਜਾਂਦਾ? ਕੋਈ ਨਹਿਰ ਨੂੰ ਨਹੀਂ ਜੀ ਖੁਸ਼ਕੀ ਜੋ ਹੈ। ਅੱਛਾ ਨਹਿਰ ਸਾਡੇ ਲੈਂਦੇ ਲੈਂਦੇ ਜਾਂਦੀ ਸੀ। ਲਾਰਾ ਸਾਡੇ ਲੈਂਦੇ ਕੁੱਤੇ ਦੇ ਕੋ। ਤੇ ਪਿੰਡ ਵਿੱਚ ਕਿਸੇ ਕੋਲ ਸਾਈਕਲ ਹੈ ਸੀ? ਨਾ ਕੋਈ ਸਾਈਕਲ ਨਹੀਂ। ਸਾਈਕਲ ਵੀ ਨਹੀਂ ਸੀ? ਨਾ। ਤੇ ਪਹਿਲੀ ਵਾਰੀ ਤੁਸੀਂ ਸਾਈਕਲ ਕਿੱਥੇ ਦੇਖੀ? ਪਹਿਲੀ ਵਾਰੀ? ਹਾਂਜੀ ਜੋ ਜ਼ਿੰਦਗੀ 'ਚ ਪਹਿਲੀ ਵਾਰੀ ਤੁਸੀਂ ਦੇਖੀ ਹੈ ਇੱਧਰ ਆ ਸਾਈਕਲ? ਕੇ ਤੱਕਿਆ। ਇੱਧਰ ਆ ਕੇ ਦੇਖੀ। ਤੇ ਕੋਈ ਨਾਂ ਯਾਦ ਆ ਬੰਦੇ ਦਾ ਜਿਹਨੇ ਲਿਆਂਦੀ ਸੀ ਤੁਹਾਡੇ ਪਿੰਡ ਇੱਧਰ ਆ ਕੇ? ਨਹੀਂ ਨਾ। ਨਾਂ ਨਹੀਂ ਯਾਦ? ਦਾਰੂ ਕੇ ਉਹਨਾਂ ਲਿਆਦੀ। ਦਾਰੋ ਗਨੀ ਉਹਨਾਂ ਨੇ। ਅੱਛਾ ਜਦੋਂ ਤੁਸੀਂ ਚਾਚੋ ਉਧਰੋਂ ਇੱਧਰ ਆਏ ਹੋ ਹਾਂ ਕੋਈ ਜ਼ਿਹਨ 'ਚ ਨਕਸ਼ਾ ਹੈ ਵੀ ਕਿਹੜੀ ਕਿਹੜੀ ਤਕਲੀਫ ਰਸਤੇ 'ਚ ਤੁਸੀਂ ਉਠਾਈ ਹੈ? ਅਸੀਂ ਤਾਂ ਜੀ ਬਾਰਡਰ ਕੋ ਨੇੜੇ ਆ ਤੇ ਆ ਗਿਆ ਛੇਤੀ ਕੇ। ਹਾਂ ਕਈਆਂ ਲੋਕਾਂ ਨੇ ਬੜੇ ਬੜੇ ਤਕਲੀਫਾਂ ਉਠਾਈਆਂ। ਹਾਂ ਬੜੇ ਬੜੇ ਕਤਲਾਮ ਕੀਤੇ ਹਿੰਦੂਆਂ ਨੇ? ਅੱਛਾ ਕੋਈ ਆਪਣੀ ਅੱਖੀ ਦੇਖਿਆ ਵਾਕਿਆ ਕੋਈ ਬਿਆਨ ਕਰੋ। ਆਪਣੇ ਅੱਗੇ ਕੋਈ ਨਹੀਂ ਤੱਕਿਆ। ਅੱਛਾ ਤੇ ਜਦੋਂ ਇੱਧਰੋਂ ਜੱਥੇ ਜਾਂਦੇ ਹਨ ਉਹ ਵੀ ਤੁਸੀਂ ਦੇਖੇ ਨਹੀਂ ਜਾਂਦੇ? ਆਹੋ ਜੱਥੇ ਜਾਂਦੇ ਤੱਕ ਉਹਨਾਂ ਕੋਲ ਕਿਸ ਕਿਸ ਤਰ੍ਹਾਂ ਦਾ ਸਮਾਨ ਹੁੰਦਾ ਹੈ? ਆਹੋ ਬਰਸ਼ੀਆਂ ਬੁਰਸ਼ੀਆਂ ਤਲਵਾਰਾਂ ਹਾਂ ਉਹਦਾ ਭਲਾ ਹੁੰਦੀਆਂ 7-8 ਜੱਥੇ ਦੇ ਨਾਲ ਅੱਗੇ ਅੱਗੇ। ਅੱਛਾ ਪਿੱਛੇ ਤਲਵਾਰਾਂ ਵਾਲੇ ਹੁੰਦੇ ਹਨ ਬਰਸ਼ੀਆਂ ਵਾਲੇ। ਠੀਕ ਹੈ। ਤੇ ਇੱਧਰ ਆ ਕੇ ਫਿਰ ਤੁਹਾਡੀ ਕਿੰਨੀ ਉਮਰ 'ਚ ਸ਼ਾਦੀ ਹੋਈ? ਮੇਰੇ ਉਮਰ ਕੋਈ 35 ਸਾਲ ਹੈ। 35 ਸਾਲ ਸੀ? ਹਾਂ। ਕਿਹੜੇ ਪਿੰਡ ਸ਼ਾਦੀ ਹੋਈ ਜਾਏ? ਅੱਜ ਹੋਏ ਜੋਇਆ ਜਿਹੜਾ ਇਹ ਵੀ ਇੱਥੇ ਵੀ ਕਾਫੀ ਗੈਰ ਮੁਸਲਿਮ ਲੋਕ ਰਹਿੰਦੇ ਰਹੇ ਨੇ। ਕੰਗਾ ਜੋਇਆ ਹਾਂ ਕੰਗਾ ਜਾ ਕਾਫੀ ਇਹ ਕੰਗਾ ਵੀ ਸਿੱਖਾਂ ਦਾ ਪਿੰਡ? ਕੰਗਾ ਦੇ ਤੁਹਾਡਾ ਪਿੰਡ ਹੈ? ਹਾਂਜੀ ਜੋਇਆ ਜਿਹੜਾ ਉਹਦੇ ਮੁਸਲਮਾਨਾਂ ਦਾ ਪਿੰਡ। ਜੋਇਆ ਮੁਸਲਮਾਨਾਂ ਦਾ ਸੀ ਤੇ ਕੰਗਾ ਜਿਹੜਾ ਉਹ ਉੱਥੇ ਸਿੱਖ ਤੇ ਸਿੱਖਾਂ ਦਾ ਹੈ। ਸਿੱਖ ਤੇ ਹਿੰਦੂ ਰਹਿੰਦੇ ਨੇ। ਠੀਕ ਹੋ ਗਿਆ। ਤੇ ਕਿੰਨੀ ਕੁ ਕੋਈ ਯਾਦ ਆ ਕਿ ਬਰਾਤ ਕਿੰਨੀ ਗਈ ਸੀ ਤੁਹਾਡੀ? ਸਾਡੇ ਭਰਾ ਦੇ ਉਦੋਂ ਕੋਈ 7-8 ਬੰਦੇ ਗਏ। 7-8 ਬੰਦੇ? ਅੱਛਾ ਤੇ ਜੋਈਆਂ ਤੱਕ ਤੁਸੀਂ ਪੈਦਲ ਗਏ ਹੋ ਜਾਂ ਕਿਸੇ ਗੱਡੀ ਛੱਡੀ ਤੇ ਕਿ? ਨਹੀਂ ਪੈਦਲ ਗਏ ਹਾਂ ਪੈਦਲ ਜਾਣੀਆਂ ਜਾਈਆਂ। ਜਿਹੜਾ ਬਰਾਤ ਤੁਸੀਂ ਲਾੜਾ ਵੀ ਪੈਦਲ ਹੀ ਗਿਆ? ਹਾਂ। ਅੱਛਾ ਘੋੜੀ ਤੇ ਬੈਠੇ ਹੋ ਤੁਸੀਂ, ਬਾਕੀ ਲੋਕ ਪੈਦਲ ਸਨ? ਹਾਂ। ਤੇ ਜਦੋਂ ਉਧਰੋਂ ਉੱਥੇ ਤੁਸੀਂ ਪਹੁੰਚੇ ਹੋ ਰਾਤ ਰਹੇ ਹੋ ਜਾਂ ਉਸੇ ਦਿਨ ਵਾਪਸ ਆ ਗਏ? ਉਸੇ ਦਿਨ ਹੀ ਵਾਪਸ ਆ ਗਏ। ਹਾਂਜੀ। ਤੇ ਜਿਹੜੀ ਤੁਹਾਡੀ ਬੋਡੀ ਸੀ ਉਹ ਕਾਹਤੇ ਆਈ ਸੀ ਉਧਰੋਂ? ਡੋਲੀ 'ਚ। ਉਦੋਂ ਡੋਲੀ ਦਾ ਰਿਵਾਜ ਸੀ? ਹੈ ਹਾਂਜੀ। ਜ਼ਬਰਦਸਤ। ਚਾਚੂ ਇੱਧਰ ਆ ਕੇ ਫਿਰ ਕਿੰਨੀ ਕੁ ਜ਼ਮੀਨ ਲਾਟ ਹੋਈ ਹੈ? ਹਾਂ ਕੋਈ 7-8 ਕਿੱਲੇ। 7-8 ਕਿੱਲੇ। ਤੇ ਅੱਲਾਹ ਪਾਕ ਦਾ ਸ਼ੁਕਰ ਹੈ ਕਿ ਅੱਜ ਦੇ ਦੌਰ 'ਚ 7-8 ਕਿੱਲੇ ਵੀ ਜ਼ਮੀਨ ਬੜੀ ਹੈ।
ਆਹੋ ਤੇ ਚਾਚੂ ਉਹ ਵਕਤ ਚੰਗਾ ਸੀ ਜਾਂ ਇਹ ਚੰਗਾ ਸਮਝਦੇ ਹੋ ਤੁਸੀਂ? ਨਹੀਂ ਉਹ ਚੰਗਾ ਹੈ। ਉਹ ਚੰਗਾ ਸੀ ਮਸਲਨ ਕਿਸ ਤਰ੍ਹਾਂ ਥੋੜਾ ਸਾਨੂੰ ਦੱਸੋ। ਉਹ ਗੱਲ ਇਹ ਸੀ ਵੀ ਉਦੋਂ ਐਨੇ ਮਹਿੰਗਾਈ ਨਹੀਂ ਹੁੰਦੀ ਜੀ ਜੀ। ਤੇ ਜਰਾ ਕੋਈ ਲੋੜ ਪੈਣ ਤੇ ਕਰਾਣਾ ਕੋਲ ਆਉਣੇ। ਕਰਾਣਾ ਕੋਲੋਂ? ਹਾਂ ਅੱਛਾ। ਦਾਣੇ ਵੀ ਲੈ ਆਉਣੇ, ਪੈਸੇ ਵੀ ਲੈ ਆਉਣੇ। ਉਹ ਸੂਤ ਤੇ ਦਿੰਦੇ ਰਹੇ ਨੇ ਜਾਂ ਐਸਾ ਦਿੰਦੇ ਰਹੇ ਨੇ? ਸੂਤ ਦਿੰਦੇ ਹਨ। ਸੂਤ ਦਿੰਦੇ ਰਹੇ ਨੇ। ਕੋਈ ਡੰਗਰ ਦੇ ਜੋੜ ਦੇ ਪੈਸੇ ਉਹ ਵੀ ਉਹਨਾਂ ਕੋਲ ਪੈਸੇ ਲੈ ਆਉਣੇ। ਠੀਕ ਹੈ। ਤੇ ਕੋਈ ਯਾਦ ਹੈ ਕਿ ਉਸ ਵਕਤ ਇੱਕ ਮਨ ਗੁੜ ਦੀ ਕਿੰਨੀ ਕੀਮਤ ਸੀ? ਮੰਨ ਲਾ 10 ਵੱਟੀਆਂ ਰੁਪਏ ਦਾ ਵਿਕਿਆ ਅੱਛਾ। ਗੋਲ 6 ਵੱਟੀਆਂ ਰੁਪਏ ਦਾ ਵਿਕਿਆ, 8 ਵੱਟੀਆਂ ਰੁਪਏ ਦਾ ਵਿਕਿਆ ਉਦੋਂ। ਤੇ ਉਸ ਵਕਤ ਜਿਹੜੀ ਚੰਗੀ ਮੱਝ ਸੀ, ਜਿਹੜੀ ਅੱਜ ਦੇ ਦੌਰ 'ਚ ਚੰਗੀ ਮੱਝ ਹੈ, ਲੱਖ ਦੀ, 2 ਲੱਖ ਦੀ, 3 ਲੱਖ ਦੀ, ਉਸ ਵਕਤ ਕਿੰਨੀ 10 ਕਿਲੋ ਦੁੱਧ ਦੇਣ ਵਾਲੀ ਮੱਝ? 100 ਤੋਂ ਥੱਲੇ ਥੱਲੇ ਆਉਣੀਆਂ ਹੋਈਆਂ। ਨਹੀਂ ਕਿ 10 ਕਿਲੋ ਦੁੱਧ ਦੇਣ ਵਾਲੀ ਮੱਝ 100 ਰੁਪਏ ਦੀ ਆ ਜਾਂਦੀ ਹੈ। ਠੀਕ ਹੋਗਾ। ਤੇ ਕਦੇ ਘੋੜੀ ਤੇ ਬੈਠੇ ਹੋ? ਨਹੀਂ ਵਿਆਹ ਤੋਂ ਇਲਾਵਾ ਕਦੇ ਉਂਝ ਘੋੜ ਸਵਾਰੀ ਕੀਤੀ ਹੋਵੇ ਕਦੇ? ਕੋਈ ਨਹੀਂ। ਕੋਈ ਨਹੀਂ। ਤੇ ਕੋਈ ਮੁਲਾਜ਼ਮਤ ਵਗੈਰਾ ਵੀ ਕੀਤੀ ਹੈ ਜਾਂ ਜ਼ਿਮੀਂਦਾਰ ਹੀ ਕੀਤਾ ਸਾਰੀ ਜ਼ਿੰਦਗੀ? ਜ਼ਿਮੀਂਦਾਰ। ਜ਼ਿਮੀਂਦਾਰ ਹੈ। ਤੇ ਆਪਣੀ ਜ਼ਿੰਦਗੀ ਦੀ ਖੁਸ਼ ਹੋ ਤੁਸੀਂ ਜ਼ਿੰਦਗੀ ਆਪਣੀ ਤੋਂ? ਹਾਂ ਖੁਸ਼ ਹੀ ਰਹੇ ਹਾਂ। ਤੇ ਮਾਸ਼ਾਅੱਲਾ ਤੁਹਾਡੀ ਜਿਹੜੀ ਅਗਲੀ ਨਸਲ ਹੈ ਉਹਨੂੰ ਤੁਸੀਂ ਕੀ ਪੈਗਾਮ ਦੇਣਾ ਚਾਹੁੰਦੇ ਹੋ? ਅਸੀਂ ਤਾਂ ਜੀ ਆਨੇ ਵੀ ਚੰਗੀ ਜ਼ਿੰਦਗੀ ਗੁਜ਼ਾਰਨਾ। ਠੀਕ ਹੈ। ਤੇ ਚਾਚੂ ਅਗਰ ਤੁਸੀਂ ਜਿਹੜੇ ਪਿਛਲੇ ਪਿੰਡ ਆਪਣੇ ਦੇ ਨਾਂ ਲਏ ਨੇ, ਹਾਂਜੀ, ਉਹ ਗੈਰ ਮੁਸਲਮਾਨ ਦੇ ਜਿਹੜੇ ਬੱਚੇ ਹਨ ਤੁਹਾਡੇ ਨਾਲ ਜਿਹੜੇ ਹਮ ਉਮਰ, ਅਗਰ ਉਹ ਤੁਹਾਡੀ ਵੀਡੀਓ ਦੇਖਦੇ ਹੋਣ, ਕੋਈ ਗੱਲ ਸੁਣਦਾ ਹੈ, ਕੋਈ ਤੁਹਾਡੇ ਪਿੰਡ ਚੋਂ, ਕੋਈ ਆਲੇ ਦੁਆਲੇ ਦੇ ਪਿੰਡ ਵਿੱਚੋਂ, ਤੇ ਕੋਈ ਪੈਗਾਮ ਦੇਣਾ ਚਾਹੁੰਦੇ ਹੋ, ਦੁਆ ਸਲਾਮ ਕਰਨਾ ਚਾਹੁੰਦੇ ਹੋ, ਤਾਂ ਕਰ ਲਓ। ਉਧਰ ਹਾਂਜੀ। ਉਧਰ ਪਕਾਮ ਉਹ ਮੇਰੇ ਖਿਆਲ 'ਚ ਮੇਰੇ ਸਾਹਮਣੇ ਰਹਿੰਦਾ ਉਹ ਨਹੀਂ ਕੋਈ ਰਹਿੰਦਾ। ਕੀ ਪਤਾ ਅੱਲਾ ਪਾਕ, ਦੇਖੋ ਤੁਹਾਨੂੰ ਵੀ ਮਾਸ਼ਾਅੱਲਾ ਜ਼ਿੰਦਗੀ ਇੰਨੀ 90 ਸਾਲ ਤੋਂ ਜ਼ਿਆਦਾ ਉਮਰ ਤੁਹਾਡੀ, ਉੱਥੇ ਵੀ ਅੱਲਾ ਪਾਕ ਸ਼ਾਇਦ ਤੁਹਾਨੂੰ ਕੋਈ ਜਾਣਦਾ ਹੈ, ਤੁਹਾਡੇ ਵੱਡਿਆਂ ਨੂੰ ਕੋਈ ਜਾਣਦਾ ਹੈ। ਆਹ ਇੱਕ ਮਣੀਆਂ ਸੀ ਚਮਿਆਰ ਉਹ ਡੰਗਰ ਜਾ ਰਿਹਾ ਨਾਲ। ਠੀਕ ਹੈ। ਇੱਕ ਰਾਮੋ ਸੀ ਜ਼ਬਰਦਸਤ। ਉਹਨਾਂ ਨੂੰ ਦੁਆ ਸਲਾਮ ਦੇ ਆਣੇ। ਅਗਰ ਉਹ ਸੁਣਦੇ ਹੋਣ, ਉਹਨਾਂ ਦੀ ਕੋਈ ਔਲਾਦ ਸੁਣਦੀ ਹੈ ਤੇ ਉਹਨਾਂ ਨਾਲ ਕੋਈ ਦੁਆ ਸਲਾਮ ਕਰਨੀ ਹੈ ਤਾਂ ਕਰ ਲਓ। ਆਓ ਦੁਆ ਸਲਾਮ ਦੇਣੀ ਹੋ ਕੇ ਦੇਣਾ। ਠੀਕ ਹੈ। ਬਹੁਤ ਸ਼ੁਕਰੀਆ ਚਾਚੂ। ਅੱਲਾ ਪਾਕ ਦਾ ਸ਼ੁਕਰ ਅਦਾ ਕਰਨੇ ਆ ਕਿ ਤੁਹਾਡੀ 90 ਸਾਲ ਦੀ ਵੀ ਜ਼ਿਆਦਾ ਉਮਰ ਹੈ ਔਰ ਇੰਨੀ ਅੱਛੀ ਅੱਲਾ ਪਾਕ ਨੇ ਤੁਹਾਨੂੰ ਸਿਹਤ ਅਤਾ ਫਰਮਾਈ ਦੀ ਹੈ। ਤਾਂ ਅਸੀਂ ਇਨਸ਼ਾਅੱਲਾ ਤੁਹਾਡੇ ਕੋਲ ਦੁਬਾਰਾ ਫਿਰ ਚੱਕਰ ਲਾਵਾਂਗੇ। ਬਹੁਤ ਸ਼ੁਕਰੀਆ, ਮਿਹਰਬਾਨੀ। ਅੱਲਾ ਪਾਕ ਤੁਹਾਨੂੰ ਖੁਸ਼ ਰੱਖੇ।